ਉਹਨਾਂ ਆਉਂਦਿਆਂ ਸਾਡੇ ਪਿਓ ਨੂੰ ਇੱਥੇ ਨਾ ਤਲਵਾਰ ਫੇਰੀ ਆ ਤੇ ਖੂਨ ਅਜੇ ਮੈਨੂੰ ਨਜ਼ਰ ਆ ਰਿਹਾ ਸਾਡੇ ਸਾਹਮਣੇ। ਖੂਨ ਵਗਦਾ ਅਜੇ ਤੇ ਜੇ ਬੱਕਰੇ ਛੁੱਟਦੀ ਆ। ਮੇਰਾ ਪਿਓ ਜਵਾਨ ਬੜਾ ਤੇ ਇਸੇ ਦਾ ਧੀ ਵਗਦੀ ਪਈ। ਹਾਂਜੀ ਕੋ ਤਾਂ ਜੋ ਬੱਕਰਾ ਕੋਈ ਦਾ ਬੱਕਰਾ ਕੋਈ। ਮਾਂ ਸਾਡੀ ਭਾਜੀ ਕਿਸੇ ਬੰਨੇ ਨੂੰ, ਭੈਣ ਸਾਡੀ ਨੂੰ ਖੋਹ ਕੇ ਲੈ ਗਏ। ਉਹ ਮੇਰੀ ਭੈਣ ਉੱਥੇ ਹੋਵੇ ਕਿਤੇ ਲਾਗੇ ਬੰਨੇ ਤੇ ਲੱਖ ਰੁਪਇਆ ਦੇਗਾ। ਹਾਏ ਹਾਏ ਚਲੋ ਅੱਲਾ ਖੈਰ ਕਰੇ, ਸ਼ਾਇਦ ਕਿ ਜ਼ਿੰਦਾ ਹੋਵੇ। ਤੇ ਤੁਹਾਡੇ ਤੇ ਮਾਂ ਦਾ ਹੀ ਬੁਰਾ ਹਾਲ ਬਾਅਦ ਚ ਹੋਣਾ ਜੀ, ਧੀ ਜਵਾਨ ਜਿਹੜੇ ਖੋ ਕੇ ਲੈ ਗਿਆ ਕੋਈ। ਉਹ ਜੀ ਸਾਡਾ ਸਾਰਿਆਂ ਜੀਆਂ ਦਾ ਬੰਦਾ। ਨਾਜ਼ਰੀਨ, ਅੱਜ ਦੀ ਆ ਕਹਾਣੀ ਇੱਕ ਬੜੀ ਦਰਦਨਾਕ 8 ਸਾਲਾ ਬੱਚੇ ਦੀ ਹੈ ਜਿਹੜਾ 1947 ਦੀ ਵੰਡ ਵੇਲੇ ਆਪਣੇ ਘਰੋਂ ਹਮਲਿਆਂ ਤੋਂ ਡਰਦਾ ਨਿਕਲਦਾ ਹੈ। ਉਹਦੀ ਛੋਟੀ ਭੈਣ 3 ਸਾਲਾ ਉਹਦੇ ਨਾਲ ਏ ਤੇ ਇੱਕ ਭਰਾ ਵੱਡਾ ਜਿਹੜਾ 11-12 ਸਾਲ ਦਾ ਨਾਲ ਏ ਤੇ ਇੱਕ ਜਵਾਨ ਭੈਣ 15-16 ਸਾਲਾਂ ਦੀ ਨਾਲ ਏ ਤੇ ਉਹਦੀ ਮਾਂ ਤੇ ਬਾਪੂ ਤੇ ਤਾਇਆ ਚਾਚੀ ਤੇ ਦਾਦਾ 8-9 ਭਰਾ ਜਿਹੜੇ ਨਿਕਲਦੇ ਨੇ ਤੇ ਜਾ ਕੇ ਲਾਗੇ ਖੇਤਾਂ ਵਿੱਚ ਜਿਹੜਾ ਸੰਨ ਦਾ ਖੇਤ ਸੀ ਪਿੰਡ ਦੇ ਨਾਲ ਹੀ 7-8 ਪੈਲੀਆਂ ਦੂਰ, ਉੱਥੇ ਜਾ ਕੇ ਛੁਪ ਜਾਂਦੇ ਨੇ। ਲਾਗੋ ਇੱਕ ਨਹਿਰ ਲੰਘਦੀ ਹੈ, ਨਹਿਰ ਦੇ ਕਿਨਾਰੇ ਤੇ ਹਮਲਾਵਰ ਕਿਤੇ ਲੱਗੇ ਜਾਂਦੇ ਹਨ ਤੇ ਛੋਟੀ ਜਿਹੜੀ ਭੈਣ 3 ਸਾਲ ਦੀ 2.5-3 ਸਾਲ ਦੀ ਉਹ ਰੋਂਦੀ ਏ ਤੇ ਉਹਦੀ ਆਵਾਜ਼ ਸੁਣ ਕੇ ਹਮਲਾਵਰ ਉੱਥੇ ਆ ਜਾਂਦੇ ਨੇ ਤੇ ਇਹਨਾਂ ਦੇ ਸਾਹਮਣੇ ਇਹਦੇ ਬਾਪ ਦਾ ਸਰ ਤਨ ਤੋਂ ਜੁਦਾ ਕਰਦੇ ਨੇ ਤਲਵਾਰ ਨਾਲ ਤੇ ਬਾਕੀ ਵੀ ਸਾਰੇ ਘਰਦਿਆਂ ਨੂੰ ਵੱਢ ਦਿੰਦੇ ਨੇ, ਕਤਲ ਕਰ ਦਿੰਦੇ ਨੇ। ਤੇ ਇਹਨਾਂ ਦੀ ਮਾਂ ਚੀਓ-ਪੁਕਾਰ ਕਰਕੇ ਭੱਜ ਜਾਂਦੀ ਹੈ, ਆਪਣੀ ਜਾਨ ਬਚਾ ਕੇ ਤੋਂ ਨਿਕਲ ਜਾਂਦੀ ਹੈ ਤੇ ਇਹਦੀ ਵੱਡੀ ਭੈਣ ਜਿਹੜੀ ਜਵਾਨ ਸੀ ਉਹਨੂੰ ਹਮਲਾਵਰ ਜਿਹੜੇ ਨੇ ਜ਼ਾਲਮ ਲੋਕੀ ਖੋ ਕੇ ਲੈ ਜਾਂਦੇ ਨੇ ਤੇ ਇਹ ਜਿਹੜੇ ਸਹਿਮੇ ਉੱਤੇ ਬੈਠੇ ਬਚ ਜਾਂਦੇ ਨੇ ਤੇ ਆਪਣੇ ਭਰਾ ਦੇ ਨਾਲ ਪਿੰਡ ਨੂੰ ਵਾਪਸ ਆਉਂਦੇ ਨੇ। ਆਓ ਇਹ ਦਰਦਨਾਕ ਕਹਾਣੀ ਜਿਹੜੀ ਇਹਨਾਂ ਦੀ ਜ਼ੁਬਾਨੀ ਸੁਣਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਲਾਜ਼ਮਨ ਕਰਨਾ ਤੁਹਾਡੀ ਬੜੀ ਮਿਹਰਬਾਨੀ। अस्सलाम वालेकुम जी। ਬਜ਼ੁਰਗੋ ਕੀ ਨਾਂ ਆਪਣਾ? ਸੁਲੇਮਾਨ। ਸੁਲੇਮਾਨ। ਤੇ ਬਾਬਾ ਜੀ ਆਪਣਾ ਤੁਹਾਡੇ ਅੱਬਾ ਜੀ ਦਾ ਕੀ ਨਾਂ? ਰਹੀਮ ਬਖਸ਼। ਰਹੀਮ ਬਖਸ਼। ਆਪਣੀ ਜ਼ਾਤ ਕਿਹੜੀ? ਰਹਿਮਾਨੀ। ਰਹਿਮਾਨੀ। ਹਾਂ। ਜਿਹਨੂੰ ਘੁਮਿਆਰ ਕਿਹਾ ਜਾਂਦਾ? ਹਾਂ ਠੀਕ ਹੋ ਗਿਆ। ਬਾਬਾ ਜੀ ਤੁਸੀਂ ਕਿੰਨੇ ਭੈਣ ਭਰਾ? ਥੋੜਾ ਦੱਸ ਦੇ। ਭਰਾ ਤੁਸੀਂ ਕਿੰਨੇ ਜੇ? ਅਸੀਂ 2 ਭਰਾ ਤੇ 2 ਭੈਣਾਂ। 2 ਭੈਣਾਂ ਸੀ। ਠੀਕ ਹੋ ਗਿਆ। ਬਾਬਾ ਜੀ ਤੁਹਾਡੀ ਕਹਾਣੀ ਜਿਹੜੀ ਹੈ ਅਸੀਂ 47 ਤੋਂ ਪਹਿਲਾਂ ਵਾਲੀ ਰਿਕਾਰਡ ਕਰਨੀ ਸਾਰੀ ਤੇ ਵੇਖਣ ਵਾਲਿਆਂ ਨੂੰ ਦੱਸ ਦਿਓ ਥੋੜਾ ਕੁ ਤੁਸੀਂ ਉਧਰੋਂ ਕਿੱਥੋਂ ਆਏ ਸੀ ਹਿੰਦੁਸਤਾਨ ਤੋਂ ਜਦੋਂ ਉਜੜ ਕੇ ਆਏ? ਕਿਹੜਾ ਸੀ ਪਿੰਡ ਆਪਣਾ? ਬਗਿਆੜੀ। ਬਗਿਆੜੀ ਪਿੰਡ ਦਾ ਨਾਂ ਸੀ? ਹਾਂ ਪਿੰਡ ਦਾ ਨਾਮ ਬਗਿਆੜੀ। ਅੱਛਾ ਤੇ ਜ਼ਿਲ੍ਹਾ ਕਿਹੜਾ ਸੀ ਤੁਹਾਨੂੰ ਲੱਗਦਾ ਉੱਥੇ? ਅੰਮ੍ਰਿਤਸਰ। ਅੰਮ੍ਰਿਤਸਰ ਸੀ। ਹਾਂ। ਅੱਛਾ ਅੱਛਾ। ਬਾਬਾ ਉੱਥੇ ਤੁਹਾਡੇ ਪਿੰਡ ਦੇ ਨਾਲ ਹੋਰ ਪਿੰਡ ਕਿਹੜੇ ਸਨ? ਜਬਾਲ ਕਿਸੇ ਲਾਗੋ ਲਾਗੇ ਸੀ। ਅੱਛਾ ਅੱਛਾ। ਅੱਛਾ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਤੁਹਾਡੇ ਚ ਮੁਸਲਮਾਨਾਂ ਤੋਂ ਇਲਾਵਾ ਹੋਰ ਕੌਣ ਸਨ? ਸਿੱਖ ਹੈ ਸਨ? ਈਸਾਈ, ਸਿੱਖ, ਹਿੰਦੂ, ਅੱਛਾ ਖੱਤਰੀ ਇਹ ਸਾਰੇ ਹੈਗੇ ਸਨ। ਅੱਛਾ ਅੱਛਾ। ਤੇ ਜਿਹਨਾਂ ਚੂੜੇ ਚ ਮਿਆਰ ਕਹਿੰਦੇ ਉਹ ਵੀ ਹੈ? ਚੂੜੇ ਬਿਆਰ ਸਨ। ਅੱਛਾ ਅੱਛਾ। ਚੂੜੇ ਬਿਆਰ। ਅੱਛਾ ਬਾਬਾ ਜੀ ਬਾਕੀ ਤੇ ਅਸੀਂ ਤੁਹਾਡੀ ਰਿਕਾਰਡ ਜਿਹੜੀ ਕਰ ਲਈ ਸੀ ਵੀਡੀਓ। ਹੁਣ ਆਪਾਂ ਤੁਸੀਂ ਸਾਨੂੰ ਦੱਸੋ ਥੋੜਾ ਕੋ ਆਪਣੀ ਜਿਹੜੀ ਰਿਕਾਰਡ ਤੁਸੀਂ ਕਹਾਣੀ ਰਿਕਾਰਡ ਕਰਨੀ ਹੈ। ਉਮੀਦ ਕਿ ਤੁਹਾਡੀ ਜਿਹੜੀ ਭੈਣ ਜਿਹੜੀ ਖੁਸ਼ੀ ਸੀ ਉਹ ਵੀ ਲੱਭੇ। ਅਗਰ ਨਾ ਜਿੰਦਾ ਚਲੋ ਉਹਨਾਂ ਦਾ ਖਾਨਦਾਨ ਮਿਲ ਜਾਏ ਤੁਹਾਨੂੰ ਸ਼ਾਇਦ। ਤੁਸੀਂ ਸਾਨੂੰ ਦੱਸੋ ਪਿੰਡੋਂ ਕਿਵੇਂ ਨਿਕਲੇ ਸੀ ਤੇ ਕੀ ਹੋਇਆ ਪਿੰਡੋਂ ਤੁਹਾਡੇ ਨਾਲ ਕੀ ਬੀਤਿਆ ਕਿਵੇਂ ਨਿਕਲਿਆ ਸਾਰੀ ਕਹਾਣੀ ਸਾਨੂੰ ਨਾ ਸ਼ੁਰੂ ਸਟਾਰਟਿੰਗ ਦੱਸੋ ਕਿ ਕਿਵੇਂ ਤੁਸੀਂ ਘਰੋਂ ਨਿਕਲੇ। ਅਸੀਂ ਘਰੋਂ ਇਹ ਟਾਈਮ ਨਿਕਲੇ ਆ। ਹਾਂ। ਕਣੀਆਂ ਪੈਂਦੀਆਂ ਮਾਰੀਆਂ। ਅੱਛਾ। ਤੇ ਪਿੰਡ ਦੇ ਵਿੱਚ ਕੋਈ ਜੀ ਨਹੀਂ ਰਹਿ ਗਿਆ ਮੁਸਲਮਾਨ। ਸਾਰੇ ਚਲੇ ਗਏ ਸੀ? ਸਾਰੇ ਨਿਕਲ ਗਏ। ਅੱਛਾ। ਤੇ ਸਾਨੂੰ ਆਂਦੇ ਅਸੀਂ ਤੁਹਾਨੂੰ ਆਪ ਛੱਡ ਕੇ ਆਵਾਂਗੇ ਲਾਹੌਰ। ਅੱਛਾ ਸਿੱਖ ਕਹਿੰਦੇ ਸਨ ਪਿੰਡ ਵਾਲੇ? ਸਿੱਖ ਤੇ ਹਿੰਦੂ ਜਿਹੜੇ ਵੀ ਆਹੋ ਉਹ ਸਾਨੂੰ ਆਂਦੇ ਸੀ ਤੁਹਾਨੂੰ ਆਪ ਸਾਡੇ ਪਿਓ ਨੂੰ ਆਂਦੇ ਤੁਹਾਨੂੰ ਆਪ ਛੱਡ ਕੇ ਆਵਾਂਗੇ ਤੁਸੀਂ ਬੈਠੇ ਰਹੋ ਆਰਾਮ ਨਾਲ। ਅੱਛਾ ਅੱਛਾ। ਇਹ ਨਾ ਨਿਕਲੇ। ਹਾਰ ਕੇ ਮੇਰਾ ਚਾਚਾ ਆਂਦਾ ਵਾ ਚੱਲੀਏ ਸਾਰਾ ਪਿੰਡ ਹੀ ਨਿਕਲ ਗਿਆ। ਅਸੀਂ ਕੋਈ ਸ਼ੈ ਨਹੀਂ ਇਹਨਾਂ ਕੱਪੜਿਆਂ ਤੋਂ ਸਵਾਏ ਗਲਦੇ ਤੋਂ ਨਿਕਲੇ ਪਾ ਕੇ ਉੱਥੋਂ। ਨਿਕਲੇ ਪਾ ਕੇ ਤੇ ਮਾਂ ਸਾਡੀ ਨੇ ਨਾ 3 ਕਿਲੋ ਸੋਨਾ ਚਾਹੁੰਦੀ ਸੀ। ਉਹ ਇੱਥੇ ਮੇਰੇ ਵੱਡੇ ਭਰਾ ਦੇ ਢੇਰ ਨਾਲ ਬੰਨ੍ਹਤਾ ਉੱਤੇ 2 ਝੱਗੇ ਪਾ ਕੇ ਉੱਤੇ ਖੇਤ ਦੇ। ਤੇ ਬਾਕੀ ਹੋਰ ਵੀ ਕੋਈ ਹੋਣਾ ਸਮਾਨ ਸਮੂਹ ਘਰ ਚ ਵੀ ਕੋਈ ਰੱਖਿਆ ਨੱਪਿਆ ਜਾਂ ਕੋਈ ਕੁਝ ਕੀਤਾ? 2 ਚਾਟੀਆਂ ਜਿਹੜੀਆਂ ਉਹਦੇ ਵਿੱਚ ਨੱਪੀਆਂ ਸੀ ਚਾਂਦੀ ਦੇ ਰੁਪਈਆਂ ਦੀਆਂ ਭਰੀਆਂ ਉਹ ਸਾਡੀ ਮਾਂ ਨੇ ਦੱਸਿਆ ਸਾਨੂੰ। ਅੱਛਾ ਉਹ ਜਿਹੜਾ ਤੂੜੀ ਤਰ੍ਹਾਂ ਕੁਛ ਹੈ? ਤੂੜੀ। ਅੱਛਾ ਅੱਛਾ। ਉਹਦੇ ਡੱਬੀਆਂ ਸੀ 14 ਖੱਚਰਾਂ ਸੀ ਜਿਹੜੀਆਂ ਅਸੀਂ ਛੱਡ ਕੇ ਆਏ ਉਸ ਟਾਈਮ ਤੇ। ਜਿਹੜੀਆਂ ਕਮੇਟੀ ਖਾਣੀਆਂ ਸੀ ਉਹ ਉੱਥੋਂ ਦੇ ਲਾਗੇ ਬੰਨੇ ਦੇ ਗੁਆਂਢ ਮੱਖਾ ਵੀ ਆ ਸੁਣਦਾ ਹੋਵੇਗਾ ਨਾ ਆਪਣੀ ਫਿਲਮ ਤੇ ਇਹ ਦੱਸਣਗੇ ਵੀ ਵਾਕਈ ਉਹਨਾਂ ਦੇ ਘਰ 14 ਖੱਚਰਾਂ ਬੱਧੀਆਂ ਸੀ। ਕਿੰਨੀ ਗੱਲ ਹੈਗੀ। ਤੇ ਅਸੀਂ ਫਿਰ ਆ ਗਏ ਪਿੰਡੋਂ ਨਿਕਲ ਆਏ ਆ। ਅੱਗੇ ਆ ਗਿਆ ਸੂਆ ਨਹਿਰ।
ਨਹਿਰ ਤੋਂ ਅਗਲੇ ਬੰਨੇ ਅਸੀਂ ਜਿਹੇ ਆਏ ਆ ਤੇ ਉੱਥੇ ਨਾ ਵਿੱਚ ਛਾਂਦੇ ਅਸੀਂ ਵੜ ਗਏ ਆ। ਬਾਬਾ ਜੀ ਕਿੰਨੀ ਕੁ ਦੂਰ ਸੀ ਪਿੰਡ ਤੋਂ ਨਹਿਰ ਤੁਹਾਡੇ? ਥੋੜੀ ਹਟਵੀਂ ਆ, ਕਿੰਨੇ ਕੁ ਕਿੱਲੇ ਤਕਰੀਬਨ? ਉਹ ਕੋ 10 ਕਿੱਲੇ। 8-10 ਪੈਲੀ? ਹਾਂ। ਅੱਛਾ, ਉੱਥੇ ਆ ਗਏ ਤੁਸੀਂ? ਅਸੀਂ ਉੱਥੇ ਆ ਗਏ ਆ। ਅੱਛਾ। ਅਸੀਂ ਛਾਂ ਦੇ ਫੁੱਲ ਲੱਗੇ ਆ, ਅਸੀਂ ਉਹਦੇ ਵਿੱਚ ਵੜ ਗਏ ਆ। ਹਾਂ ਹਾਂ ਸਾਡਾ ਮਾਂ ਪਿਓ ਲੈ ਕੇ ਸਾਨੂੰ, ਹਾਂ ਹਾਂ ਉਹ ਸਾਡੀ ਭੈਣ ਨਿੱਕੀ ਜਿਹੀ ਇੱਕ 6 ਮਹੀਨਿਆਂ ਦੇ ਸਾਲ ਦੀ ਚੋਰ ਹੋਵੇ ਪਈ, ਕਣੀਆਂ ਉੱਤੋਂ ਪੈਣ, ਪਾਣੀ ਦੇ ਵਿੱਚ ਅਸੀਂ ਬੈਠੇ। ਉਹਨੂੰ ਭੁੱਖ ਪਿਆਸ ਲੱਗੀ ਹੋਣੀ ਤੇ ਰੋਵੇ, ਬੱਚੀ ਸੀ? ਉਹ ਰੋਵੇ ਬੱਚੀ। ਉਹ ਮੁੜ ਕੇ ਸਿੱਖ ਆਏ ਨੇ ਭੱਜੇ ਵੀ ਇੱਥੇ ਹੈ ਜੀ ਉਹ ਬੰਦੇ ਹਮਲਾ ਆਵਰ ਹੋਣਗੇ ਨਾ ਹਾਂ ਲੋਕੀ, ਸ਼ਰੀਰ ਜਿਹੜੇ ਹੋਣਗੇ ਹਾਂ। ਸਿੱਖ ਹੋਣੀ ਆ ਸਾਈ। ਸਿੱਖ ਹਾਂ ਹਾਂ ਜਾਂ ਖੱਤਰੀ ਜਾਂ ਬਾਹਮਣ ਚੂੜੇ, ਕੀ ਪਤਾ ਸਾਨੂੰ ਕਿਹੜੀ ਜਾਤ ਸੀ। ਹਾਂ ਹਾਂ ਹੈ ਪਿੰਡ ਦੇ ਨਾਮ ਦੇ? ਪਿੰਡ ਦੇ ਜੀ ਪਿੰਡ। ਅੱਛਾ। ਜੇ ਅਸੀਂ ਉੱਥੇ ਵੜੇ ਤੇ ਭੱਜ ਕੇ ਮਗਰੇ ਆ ਗਏ ਨੇ। ਉਹਨਾਂ ਆਉਂਦਿਆਂ ਸਾਡੇ ਪਿਓ ਨੂੰ ਇੱਥੇ ਨਾ ਤਲਵਾਰ ਫੇਰੀ ਆ ਤੇ ਖੂਨ ਅਜੇ ਮੈਨੂੰ ਨਜ਼ਰ ਆ ਰਿਹਾ ਸਾਡੇ ਸਾਹਮਣੇ। ਖੂਨ ਵਗਦਾ ਅਜੇ ਤੇ ਜੇ ਬੱਕਰੇ ਛੁੱਟਦੀ ਆ। ਮੇਰਾ ਪਿਓ ਜਵਾਨ ਬੜਾ ਹੋਏ ਹੋਏ ਤੇ ਇਸੇ ਤਰ੍ਹਾਂ ਧੀ ਵਗਦੀ ਪਈ। ਇੰਜ ਕੋ ਤਾਂ ਜੋ ਬੱਕਰਾ ਕੋਈ ਦਾ। ਬੱਕਰਾ ਕੋਈ। ਮਾਂ ਸਾਡੀ ਭਾਜੀ ਕਿਸੇ ਬੰਨੇ ਨੂੰ, ਹੂੰ ਭੈਣ ਸਾਡੀ ਨੂੰ ਖੋਹ ਕੇ ਲੈ ਗਏ। ਹੋਏ। ਤੇ ਤੁਹਾਡੀ ਮਾਂ ਤੋਂ ਤੁਹਾਡੇ ਪਿਓ ਤੋਂ ਇਲਾਵਾ ਕਿੰਨੇ ਹੋਰ ਕਿੰਨੇ ਸ਼ਹੀਦ ਹੋਏ ਉਹ ਵੀ ਦੱਸੋ ਨਾ ਸਾਰੇ। ਚਾਚਾ ਇੱਕ, ਹਾਂ ਹਾਂ ਬਾਬਾ 2 ਸਾਡਾ, ਚਾਚੀ 3, ਇਹ ਸ਼ਹੀਦ। ਯਾਨੀ 4-5 ਜਾਣੇ ਹੈ। ਹਾਂ। ਤੇ ਬਾਬਾ ਜੀ ਇੱਕ ਜਿਹੜੀ ਤੁਹਾਡੀ ਭੈਣ ਜਿਹੜੀ ਖੋਈ ਉਹ ਕਿੱਡੀ ਕੁ ਸੀ? ਉਹ ਜੀ ਕੁਰਾਨ ਪਾਕ ਪੜ੍ਹ ਗਈ ਸੀ। ਅੱਛਾ। ਮੇਰੇ ਵੱਡੇ ਭਰਾ ਨੂੰ ਵੱਡੀ ਸੀ ਉਹ। ਯਾਨੀ 14-15 ਸਾਲ ਦੀ ਹੋਣੀ ਤਕਰੀਬਨ? ਆ 14-15 ਸਾਲ ਦੀ ਹੋਈ। ਜਿਵੇਂ ਤੁਸੀਂ ਕਹਿ ਰਹੇ ਹੋ ਕੁਰਾਨ ਪਾਕ ਪੜ੍ਹੀ ਸੀ, ਤੁਹਾਡੀ ਉਮਰ ਤਕਰੀਬਨ 809 ਸਾਲ ਸੀ ਉਦੋਂ। ਹਾਂ। ਤੇ ਤੁਹਾਡਾ ਵੱਡਾ ਭਰਾ ਜਿਹੜਾ ਉਹ ਤੁਹਾਡੇ ਤੋਂ 2 ਸਾਲ ਵੱਡਾ ਹੋਏਗਾ? ਉਹ ਦੂਸਰੀ ਜਮਾਤ ਦੇ ਵਿੱਚ, ਉਹ ਤੀਸਰੀ ਚ ਉਹਨੇ ਹੋਣਾ ਸੀ। ਅੱਛਾ। ਇਹ ਰਵਾ ਬਣ ਗਿਆ ਸੀ। ਯਾਨੀ ਤੁਹਾਡਾ ਜਿਹੜਾ ਵੱਡਾ ਭਰਾ ਹੈ ਉਹ 2 ਜਮਾਤਾਂ ਉਹਨੇ ਉੱਥੇ ਪੜ੍ਹ ਲਈਆਂ ਸੀ। ਪਾਲੀਆਂ ਤੀਸਰੀ ਚ ਉਹਨੇ ਯਾਨੀ 11-12 ਸਾਲ ਦਾ ਉਹ ਸੀ। ਹਾਂ। ਉਹ ਤੋਂ ਵੱਡੀ ਭੈਣ ਸੀ ਜਿਹੜੀ ਖੋਈ? ਉਹ ਤੋਂ ਵੱਡੀ ਭੈਣ। ਯਾਨੀ ਉਹ ਜਵਾਨ ਸੀ ਉਸ ਟਾਈਮ, ਹਾਂ। 14-15 ਸਾਲ ਦੀ ਸੀ। ਹਾਂ। ਉਹਨੂੰ ਖੋ ਕੇ ਲੈ ਗਏ। ਹਾਂ। ਤੇ ਬਾਬਾ ਜੀ ਤੁਹਾਡੀ ਅੱਖਾਂ ਦੇ ਸਾਹਮਣੇ ਸਾਰਿਆਂ ਨੂੰ ਕਤਲ ਸ਼ਹੀਦ ਸਾਹਮਣੇ ਕੀਤਾ। ਸਾਹਮਣੇ ਤੁਸੀਂ ਕਿੱਧਰ ਨੂੰ ਗਏ? ਮਾਂ ਤੇ ਤੁਹਾਡੀ ਭੱਜ ਗਈ ਨਾ? ਅਸੀਂ ਉੱਥੇ ਬੈਠੇ ਰਹੇ, ਸਾਨੂੰ ਨਹੀਂ ਉਹਨਾਂ ਪੁੱਛਿਆ। ਸਹਿਮ ਗਏ ਤੁਸੀਂ? ਸਹਿਮ ਕੇ ਸਾਨੂੰ ਕੁਛ ਨਹੀਂ ਨਾ। ਤੁਹਾਨੂੰ ਨਹੀਂ? ਅਸੀਂ ਰੋਣ ਲੱਗ ਪਏ ਆ। ਹਾਂ ਹਾਂ ਸਾਨੂੰ ਕੁਛ ਨਹੀਂ ਲੱਗ। ਅਸੀਂ ਫਿਰ ਮੇਰੇ ਵੱਡੇ ਭਰਾ ਨੇ ਮੈਨੂੰ ਉਂਗਲ ਲਾ ਲਿਆ, ਭੈਣ ਨੂੰ ਚੁੱਕ ਲਿਆ। ਹਾਂ ਹਾਂ ਅਸੀਂ ਪਿੰਡ ਨੂੰ ਆਉਣ ਲਏ। ਅੱਛਾ। ਪਿੰਡ ਨੂੰ ਆਉਣ ਲਏ ਤੇ ਅੱਗੇ ਪੈਰ ਦੇ ਵਿੱਚ ਸਿੱਖ ਬੈਠੇ ਆ। ਅੱਛਾ ਬਾਬਾ ਜੀ ਮੈਨੂੰ ਗੱਲ ਬਾਅਦ ਚ ਭੁੱਲ ਜਾਣੀ, ਉਹ ਜਿਹੜੀ ਤੁਹਾਡੀ ਭੈਣ ਖੋ ਕੇ ਖੜੀ ਉਹਦਾ ਨਾਮ ਹੀ ਦੱਸਿਆ ਜੀ ਕੀ ਸੀ? ਉਹਦਾ ਨਾਮ ਫਾਤਮਾ। ਫਾਤਮਾ ਇੱਕ ਉਹਨੂੰ ਅੱਖੀ ਦਾ ਫਾਤਮਾ। ਹਾਂ ਫਾਤਮਾ ਨਾ। ਇਹ ਯਾਨੀ ਉਹਦਾ ਨਾਂ ਜਿਹੜਾ ਫਾਤਮਾ ਸੀ ਹਾਂ। ਤੇ ਫਾਮਾ ਕਹਿੰਦੇ ਹਾਂ, ਹਾਂ। ਫਾਮਾ। ਹਾਂ। ਅੱਛਾ, ਉਹਨੂੰ ਜਿਹੜਾ ਉੱਥੋਂ ਖੋ ਕੇ ਲਗਾਏ। ਹਾਂ। ਅੱਛਾ, ਫੇਰ ਤੁਸੀਂ ਉੱਠ ਕੇ ਆਪਣੇ ਭਰਾ ਦੇ ਨਾਲ ਕਹਿ ਰਹੇ ਸੀ ਕਿ ਅਸੀਂ ਕਿੱਧਰ ਨੂੰ ਆ ਰਹੇ ਸੀ? ਪਿੰਡ ਵੱਲ ਨੂੰ? ਘਰ ਨੂੰ ਆ ਗਏ। ਵਾਪਸੀ ਤੁਸੀਂ ਪਿੰਡ ਨੂੰ ਤੁਰ ਪਏ? ਵਾਪਸੀ ਪਿੰਡ ਨੂੰ ਉਤਰੇ ਆਉਨੇ। ਅੱਛਾ ਅੱਛਾ। ਅੱਗੇ ਬੈਠ ਕੇ ਵਿੱਚ ਸਿੱਖ ਬੈਠੇ ਬੜੇ ਪਿੰਡ ਦੇ? ਪਿੰਡ ਦੇ। ਅੱਛਾ। ਉਹ ਆਂਦੇ ਕਾਕਾ ਉਹ ਤੁਹਾਨੂੰ ਨਾਲੇ ਸੁੱਕੇ ਲੀੜੇ ਪਾਈਏ ਤੇ ਨਾਲੇ ਗੁੜ ਪਾਈਏ, ਤੁਹਾਨੂੰ ਪਾ ਹੋਣ ਡਿਆ ਮੀਂਹ ਪੈਣ ਡਿਆ। ਅੱਛਾ ਅਸੀਂ ਜਾਂਦੇ ਨਹੀਂ, ਉਹ ਸਾਨੂੰ ਨਾਲ ਲੈ ਗਏ ਨੇ ਬਹੁਤ ਫੜ ਕੇ। ਅੱਛਾ। ਅਸਾਂ ਫਿਰ ਗੁੜ ਵੀ ਖਾਧਾ ਮਾਸਾ। ਉਹਨਾਂ ਲੀੜੇ ਸਾਨੂੰ ਸੁੱਕੇ ਪਾਏ ਆ। ਉਹ ਜਿਵੇਂ ਮੇਰੇ ਭਰਾ ਦੇ ਉੱਤੋਂ ਨਾ ਝੱਗੇ ਲਾਇਆ ਨਾ ਗਿੱਲੇ, ਤੇ ਉਹ ਥੱਲੇ ਵੱਧਾ ਹੋਇਆ ਸੋਨਾ ਚਾਂਦੀ 3 ਕਿਲੋ। ਅੱਛਾ। ਉਹ ਖੋਲਣ ਲੱਗੇ ਤੇ ਮੇਰਾ ਭਰਾ ਨਹੀਂ ਖੋਲਣ ਦਿੰਦਾ। ਉਹਦਾ ਰਹਿਣ ਦੇ, ਮੈਂ ਯਾਰ ਨਹੀਂ, ਮੈਂ ਨਹੀਂ ਦੇਣਾ, ਮੇਰੀ ਮਾਂ ਦੀ ਵੀ ਵੱਡਾ ਦਿਨ ਮੈਂ ਨਹੀਂ ਦੇਣਾ ਤੁਹਾਨੂੰ। ਉਹ ਕਹਿੰਦੇ ਨਹੀਂ, ਤੁਹਾਡੀ ਮਾਂ ਆਵੇਗੀ ਨਾ ਤੇ ਤੁਹਾਨੂੰ ਦੇ ਦਾਂਗੇ, ਤੁਹਾਡੀ ਇਮਾਨਤ ਹੈ ਸਾਡੇ ਕੋਲ। ਤੁਹਾਡੀ ਮਾਂ ਆ ਜਾਏਗੀ ਨਾ ਤੇ ਤੁਹਾਨੂੰ ਦੇ ਦਾਂਗੇ, ਇਹ ਇਮਾਨਤ ਹੈ ਸਾਡੇ ਕੋਲ। ਉਹਨਾਂ ਸਾਨੂੰ ਕਿੱਥੇ ਦਿੱਤਾ ਮੁੜ ਕੇ? ਕੋਈ ਨਹੀਂ। ਅੱਛਾ, ਤੁਸੀਂ ਫਿਰ ਆਪਣੇ ਘਰ ਚਲੇ ਗਏ? ਘਰ ਚਲੇ। ਤੇ ਮਾਂ ਕਿੱਧਰ ਗਈ ਤੇ ਕਿਵੇਂ ਆਈ? ਮਾਂ ਰਾਤ ਦੇ ਕੋਈ 10, 11, 12 ਵਜੇ ਆਈ ਸਾਡੀ। ਅੱਛਾ। ਅਸੀਂ ਘਰ ਲੰਮੇ ਪਏ ਸੁੱਤੇ ਤੇ ਆ ਗਈ ਉਹਨੂੰ ਸਾਨੂੰ। ਮਾਂ ਨੇ ਤੁਹਾਡੇ ਨੂੰ ਆਣ ਕੇ ਕੋਈ ਤੁਹਾਨੂੰ ਦੱਸਿਆ ਮੈਂ ਕਿੱਥੇ ਰਹੀ, ਕਿਵੇਂ ਆਈ, ਕੀ ਹੋਇਆ ਥੋੜਾ ਉਹ ਵੀ ਉਹ ਦੱਸੋ। ਆਂਦੀ ਆ ਵੀ ਉਹਨੇ ਵੇਖ ਕੇ ਗਈ ਅੱਖੀ ਜੋ ਕੁਛ ਹੋਇਆ ਸੀ। ਉਹ ਭੱਜ ਕੇ ਆਂਦੀ ਮੈਂ ਲੋਗੀ ਸੀ ਤੇ ਮੈਂ ਆ ਗਈ। ਹੁਣ ਲੋਕੀ ਲਾਂਬੇ ਚਾਂਬੇ ਹੋਏ, ਉਹ ਬਹਿ ਗਿਆ ਤੇ ਮੈਂ ਆ ਗਈ। ਤੇ ਉਹਨੇ ਦੱਸਿਆ ਜਿਹੜੀ ਮੇਰੀ ਧੀ ਨੂੰ ਖੋਕ ਲਗਾਏ, ਮੈਨੂੰ ਪਤਾ ਹੈ ਜਾਂ ਨਹੀਂ, ਜਾਂ ਕਿੱਧਰ ਨੂੰ ਗਏ? ਪਰਾਂ ਨਿਕਲ ਕੇ ਉੱਥੇ ਜੰਗਲ ਸੀ ਕਿ ਅੱਛਾ ਅੱਛਾ। ਨਿਕਲ ਕੇ ਪਰਾਂ ਕੀ ਪਤਾ ਕਿੱਧਰ ਨੂੰ ਨਿਕਲ ਗਈ ਇਹ। ਤੇ ਬਾਬਾ ਜੀ ਹੋਰ ਵੀ ਤੁਸੀਂ ਉੱਥੇ ਤੁਹਾਡੇ ਜਿਹੜੇ ਘਰ ਦੇ ਵਿਚੇ ਹੋਰ ਵੀ ਕੋਈ ਉੱਥੇ ਐਵੇਂ ਦਾ ਵਾਕਿਆ ਹੋਇਆ ਉਸ ਏਰੀਏ 'ਚ, ਜਾਂ ਤੁਹਾਡੇ ਪਿੰਡ 'ਚ ਹੋਰ ਮੁਸਲਮਾਨਾਂ ਦੀ ਬੀਬੀਆਂ ਨੂੰ ਮਾਰਿਆ ਹੋਏ, ਬੱਚੇ ਖੋਏ ਹੋਣ? ਬੱਚੇ ਇਹ ਬਾ ਮਾਰੇ ਜੀ, ਪਤਾ ਹੀ ਕੋਈ ਨਹੀਂ ਵੀ ਕਿੰਨੇ ਕੁ ਮਾਰ ਕੱਟੇ ਉਹਨਾਂ ਨੇ, ਕਿੰਨੇ ਕੁ ਨਹਿਰ ਸੁੱਟ ਕੱਟੇ ਆ। ਨਹਿਰੇ ਵੀ ਸੁੱਟੇ? ਹਾਂ।
ਫਿਰ ਤੁਸੀਂ ਘਰ ਜਦੋਂ ਆ ਕੇ ਘਰੋਂ ਫਿਰ ਕਿਵੇਂ ਨਿਕਲੇ ਥੋੜਾ ਕੋ? ਘਰੋਂ ਸਾਡਾ ਮਾਮਾ ਸੀ ਕਰਨਲ, ਅੱਛਾ। ਉਹਨੇ ਆਖਿਆ ਸਾਡੇ ਮਾਮੇ ਨੂੰ ਕਿ ਕੋਈ ਜੀ ਬੁਝਾੜੀ ਹੋਇਆ ਆਇਆ। ਹੂੰ। ਉਹਨੇ ਆਖਿਆ ਕੋਈ ਜੀ ਨਹੀਂ ਅਜੇ ਤੱਕ ਆਇਆ। ਉਹ ਫਿਰ ਦਿਨੇ ਗਿਆ, ਫੌਜ ਦੀਆਂ ਗੱਡੀਆਂ 2 ਲੈ ਕੇ 3 ਤੇ ਇੱਕ ਆਪਣੀ, ਅੱਛਾ ਉਹਨੇ ਸਾਨੂੰ ਲਿਆਂਦਾ ਉੱਥੋਂ ਕੈਂਪਾਂ ਦੇ ਵਿੱਚ। ਅੱਛਾ। ਫਿਰ ਅਸੀਂ ਕੈਂਪਾਂ 'ਚ ਆ ਗਏ। ਹੂੰ। ਉੱਥੋਂ ਸਾਡੇ ਸਾਰੇ ਜੀ ਜਿਹੜੇ ਸਾਡੇ ਨਾਨਕੇ ਉਹ ਵੀ ਆਏ ਸੀ, ਉਹ ਸਾਨੂੰ ਆਪਣੇ ਕੋਲ ਲੈ ਗਏ। ਹੂੰ। ਨਹੀਂ ਤੇ ਉਹ ਜਿਹੜੀ ਭੈਣ ਖੋਏ, ਉਹ ਮਾਮੇ ਤੁਹਾਡਾ ਕਰਨਲ ਸੀ, ਉਹਨੇ ਨਹੀਂ ਕੁਛ ਉਹਨੂੰ ਪਤਾ ਕੀਤਾ ਵੀ ਇਹ ਕਿੱਥੇ ਆ? ਉਹ ਕਿ ਕੌਣ? ਤੁਹਾਡੀ ਭੈਣ ਜਿਹੜੀ ਇੱਕ ਖੋ ਕੇ ਲੈ ਗਏ ਸੀ, ਉਹ ਖੋ ਕੇ ਲੈ ਫਾਤਮਾ ਗਏ। ਫਾਮਾ ਜਿਹਨੂੰ ਕਹਿੰਦੇ, ਉਹਦਾ ਪਤਾ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ? ਬੜੀ ਕੋਸ਼ਿਸ਼ ਕੀਤੀ ਆ। ਤੇ ਬਾਬਾ ਜੀ ਸਾਰੀ ਕਹਾਣੀ ਸੁਣਾਓ, ਕਿਉਂ? ਸਾਡਾ ਮਾਮਾ ਜਾਂਦਾ ਰਿਹਾ ਇੰਡੀਆ ਦੇ ਵਿੱਚ, ਹਾਂਜੀ ਹਾਂਜੀ। ਵੀ ਕਿਤੇ ਫਾਤਮਾ ਦਾ ਜਾਂ ਪਤਾ ਚੱਲ ਫਾਮਾ ਦਾ ਕਿਤੇ ਨਾਂ ਹੋਵੇ ਜਾਂ ਕਿਤੇ ਨੂੰ ਪਤਾ ਹੋਵੇ, ਪਤਾ ਚੱਲ ਜੇ। ਪਤਾ ਚੱਲਦੇ ਤੇ ਅਸੀਂ ਲੈ ਜੀ। ਹੂੰ। ਹੁਣ ਵੀ ਵੀਡੀਓ ਚੱਲਣ ਰਹੀ ਆ, ਪਤਾ ਲੱਗ ਜਾ ਮੈਂ ਲੱਖ ਰੁਪਈਆ ਦੇਵਾਂਗਾ, ਮੇਰੀ ਭੈਣ ਮੈਨੂੰ ਸੁਣਾ ਕਰ ਦੇ। ਅੱਛਾ ਬਾਬਾ ਜੀ, ਤੁਹਾਨੂੰ ਯਕੀਨ ਹੈ ਕਿ ਜ਼ਿੰਦਾ ਹੈ? ਮੈਨੂੰ ਯਕੀਨ ਹੈ ਵੀ ਜਿੰਦਾ ਹੋਵੇਗੀ। ਮੈਂ ਜਿੰਦਾ ਤੇ ਮੇਰੀ ਭੈਣ ਵੀ ਜਿੰਦਾ ਹੀ ਹੋਵੇਗੀ। ਤੁਹਾਡਾ ਉਦੋਂ ਬਾਬਾ ਜੀ ਕੀ ਹੋਣਾ ਜਿਹਦੀ ਅੱਖਾਂ ਸਾਹਮਣੇ ਇੱਕ ਪੁੱਤਰ 8 ਸਾਲ ਦਾ, ਉਹਦੀ ਅੱਖਾਂ ਸਾਹਮਣੇ ਸਾਰੇ ਜੀ ਮਾਰ ਦਿੱਤੇ ਜਾਣ, ਵੱਢ ਦਿੱਤੇ ਜਾਣ, ਉਹਦੀ ਭੈਣ ਨੂੰ ਐਡਾ ਬੇਬਸੀ ਦਾ ਆਲਮ ਹੋਣਾ ਤੁਹਾਡੇ ਤੇ? ਮੈਨੂੰ ਤੇ ਖੂਨ ਅਜੇ ਨਜ਼ਰ ਆ ਰਿਹਾ, ਭਾਵੇਂ 8 ਸਾਲਾਂ ਦਾ ਭਾਵੇਂ 9 ਸਾਲਾਂ, ਮੈਨੂੰ ਅਜੇ ਖੂਨ ਨਜ਼ਰ ਆ ਰਿਹਾ ਵਗਦਾ। ਬਾਬਾ ਜੀ ਉਹ ਗੱਲਾਂ ਚੇਤੇ ਆ ਅਜੇ ਵੀ ਜਾਂਦੀ? ਫਿਰਦਾ ਹੀ ਹੈ ਨਾ ਤਲਵਾਰ, ਤੇ ਮੈਨੂੰ ਅਜੇ ਵੀ ਨਜ਼ਰ ਆ ਰਿਹਾ ਖੂਨ। ਘਰ ਦੇ 4 ਤੁਹਾਡੇ ਸਾਹਮਣੇ ਜ਼ੇਬਾ ਕਰ ਦਿੱਤੇ ਹੈ। ਕਿੰਨੇ ਪੱਥਰ ਦਿਲ ਸਨ ਉਹ ਹਮਲਾਵਰ ਜਿਹੜੇ, ਜਿਨ੍ਹਾਂ ਨੇ ਉਧਰ ਹੀ ਵੱਢਿਆ, ਇੱਧਰ ਭਾਵੇਂ ਮੁਸਲਮਾਨ ਸਨ, ਮੁਸਲਮਾਨਾਂ ਨੇ ਕੁਝ ਸਿੱਖਾਂ ਨੂੰ ਵੱਢਿਆ, ਉਧਰ ਸਿੱਖਾਂ ਨੇ ਮੁਸਲਮਾਨਾਂ ਨੂੰ ਵੱਢਿਆ। ਜਿਹੜੇ ਮੁਸਲਮਾਨਾਂ ਘੱਟ ਵੱਡੇ ਆ, ਹਾਂ ਸਿੱਖਾਂ ਨੇ ਜ਼ਿਆਦਾ ਵੱਡੇ। ਹਾਂ ਬਾਬਾ ਜੀ, ਦੋਵਾਂ ਪਾਸੇ ਉਹ ਵਿਚਾਰੇ ਹੁੰਦੇ ਨੇ ਕਿ ਇੱਧਰ ਬੜਾ ਵੱਢ ਟੋਕ ਹੋਈ। ਜਿੰਨਾ ਵੀ ਵੱਢਿਆ ਨੇ, ਭਾਵੇਂ ਸਿੱਖਾਂ ਨੂੰ ਵੱਢਿਆ ਬਾਬਾ ਜੀ, ਭਾਵੇਂ ਮੁਸਲਮਾਨਾਂ ਨੂੰ ਸਿੱਖਾਂ ਨੇ ਵੱਢਿਆ, ਤੇ ਭਾਵੇਂ ਸਿੱਖਾਂ ਨੂੰ ਮੁਸਲਮਾਨਾਂ ਜਿਨ੍ਹਾਂ ਵੱਢਿਆ, ਮੈਂ ਕਹਾਂਗਾ ਕਿ ਉਹ ਹੈਵਾਨ ਸਨ, ਉਹ ਇਨਸਾਨ ਹੈ ਨਹੀਂ। ਹਾਂ ਬੇਯਾਰੋ ਮਦਦਗਾਰ ਜਿਹਨਾਂ ਲੋਕਾਂ ਨੂੰ ਐਵੇਂ ਵੱਢਿਆ, ਧੀਆਂ ਭੈਣਾਂ ਖੋਈਆਂ, ਭਾਵੇਂ ਕਿਸੇ ਮਤਲਬ ਦੀਆਂ ਹੋਣ। ਬਿਲਕੁਲ ਬਿਲਕੁਲ। ਤੇ ਬੜਾ ਗਲਤ ਹੋਇਆ, ਉਹ ਕਰਨ ਵਾਲੇ ਇਨਸਾਨ ਹੀ ਨਹੀਂ ਹੈ ਮੇਰੇ ਹਿਸਾਬ ਚ ਜਿੰਨਾ ਇਹਨਾਂ ਕੋਈ ਕੀਤਾ। ਬਾਬਾ ਜੀ ਅਗਰ ਉਹ ਤੁਹਾਡੀ ਭੈਣ, ਵੇਖੋ ਜਿਹੜੇ ਚੁੱਕ ਕੇ ਲਗੇ, ਜ਼ਾਹਰੀ ਬਾਤ ਉਹਨਾਂ ਨੇ ਉਹਦੇ ਨਾਲ ਸ਼ਾਦੀ ਕਰ ਲਈ ਹੋਏਗੀ, ਅਗਰ ਉਹ ਮਰ ਗਈਆਂ ਹੋਣ ਤੇ ਉਹਨਾਂ ਦੀ ਔਲਾਦ ਹੋਵੇ ਤੇ ਮਾਂ ਉਹਨੇ ਦੱਸੇ ਤੇ ਫੇਰ ਹੀ ਉਹਨੂੰ ਪਤਾ ਲੱਗਣਾ। ਬਾਬਾ ਜੀ ਹੋ ਸਕਦਾ ਦੱਸਿਆ ਹੋ ਜੇ, ਅਗਰ ਉਹ ਜ਼ਿੰਦਾ ਹੋਈ ਤੇ ਉਹਨੇ ਆਪਣੇ ਔਲਾਦ ਜੀ ਹੋਈ ਉਧਰ, ਤੇ ਉਹ ਫਿਰ ਉਹਨੂੰ ਸ਼ਾਇਦ ਦੱਸਿਆ ਹੋਵੇ, ਕੋਈ ਔਲਾਦ ਨੂੰ। ਸਾਰਿਆਂ ਨੂੰ ਬਿਹਤਰ ਹੈ ਦੱਸਿਆ ਹੋਊਗਾ ਤਾਂ ਆਪੇ ਪੱਲਾ। ਆ ਵੀਡੀਓ ਵੇਖਣਗੇ ਨਾ, ਕੋਈ ਵੇਖਣਗੇ ਬਾਬਾ ਜੀ, ਤੁਹਾਡੇ ਪਿੰਡ ਵਾਲੇ ਵੇਖਣਗੇ, ਵੀਡੀਓ ਨੂੰ ਸ਼ੇਅਰ ਵੀ ਕਰਨਗੇ, ਬਹੁਤੇ ਲੋਕਾਂ ਕੋਲ ਜਾਏਗੀ। ਨਹੀਂ ਬਾਹਰ ਦੇ ਮੁਲਕਾਂ ਜਿੱਥੇ ਵੀ ਪੰਜਾਬੀ ਰਹਿੰਦੇ ਨਾ ਵਸਦੇ ਨੇ, ਭਾਵੇਂ ਸਿੱਖ ਨੇ ਭਾਵੇਂ ਮੁਸਲਮਾਨ ਨੇ, ਜਿੱਥੇ ਵੀ ਰਹਿ ਰਹੇ ਨੇ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ। ਹਾਂ ਹੁਣ ਸਾਡੇ ਉੱਥੇ ਗਲੀ ਦੇ ਵਿੱਚ ਜਿਹੜੇ ਕਿ ਅਸੀਂ ਰਹਿੰਦੇ ਸਾਂ, ਹਾਂਜੀ ਉੱਥੋਂ ਵਾਲੇ ਵੀਡੀਓ ਵੇਖਣਗੇ, ਹਾਂ ਉਹ ਦੱਸਣਗੇ ਵੀ ਵਾਕਈ ਸੁਲੇਮਾਨ ਤੇ ਯੂਸਫ ਸੀ, ਹਾਂ ਹਾਂ ਇੱਥੇ ਰਹਿੰਦੇ ਸੀ। ਹਾਂ ਹਾਂ ਆ ਰਹੀਮ ਬਖਸ਼, ਉਮਰਦੀਨ, ਹਾਂ ਹਾਂ ਮੰਨਾ ਇੱਥੇ ਰਹਿੰਦੇ ਸਨ। ਉਹ ਵੇਖਣਗੇ ਵੀਡੀਓ ਆ ਮੇਰੀ ਹੁਣ, ਹਾਂ ਹਾਂ ਜੋ ਆਖਣਗੇ ਵਾਕਿਆ 14 ਖੱਚਰਾਂ में ਉਹਦੇ ਘਰ ਵਧੀਆ ਸੀ, ਖੂਹ ਵੀ ਉਹਨਾਂ ਦਾ ਹੈਗਾ ਸੀ, ਜ਼ਮੀਨ ਵੀ ਹੈਗੀ ਸੀ, ਹਾਂ ਹਾਂ ਮਕਾਨ ਵੀ ਬੜੇ ਸਾਡੇ ਡਬਲ ਸਨ। ਬਾਬਾ ਜੀ ਜਿਹੜੇ ਪਿੰਡ ਦੇ ਸਿੱਖ ਸਨ, ਉਹਨਾਂ ਨੂੰ ਉਹ ਵੇਖਣਗੇ ਨਾ, ਉਹਨਾਂ ਦਾ ਨਾਂ ਦੱਸੋ, ਉਹਨਾਂ ਨੂੰ ਨਾਂ ਦਾ ਸਮਝ ਮੈਨੂੰ ਪੈਂਦੇ ਪੈਣ, ਨਾਂ ਦਾ ਕਿਸੇ ਦਾ ਨਾਂ ਯਾਦ ਨਹੀਂ ਪਿੰਡ ਸਿੱਖ ਦਾ। ਅੱਛਾ ਕਿਸੇ ਦਾ ਨਾਂ ਨਹੀਂ ਝੂਠ ਚੇਤਾ। ਮਾਰਨਾ ਨਾਂ ਨਹੀਂ ਯਾਦ। ਹਾਂ ਨਹੀਂ ਨਹੀਂ ਸੱਚੀ ਹੈ ਬਾਬਾ ਜੀ। ਹਾਂ ਬਾਕੀ ਇਹ ਗੱਲ ਹੈ ਵੀ ਉਹ ਵੇਖਣਗੇ ਨਾ ਵੀ ਜਦੋਂ ਉਹਨਾਂ ਦੇ ਵੱਡਾ ਕੋਈ ਨਾ ਕੋਈ ਹੋਵੇਗਾ ਨਾ ਵੀ ਵਾਕਿਆ ਇੱਥੇ ਰਹਿੰਦੇ ਸੀ ਫਲਾਣਾ ਬੰਦਾ, ਇਹ ਨਹੀਂ ਗੱਲ ਹੈਗੀ। ਉਹ ਮੇਰੀ ਭੈਣ ਉੱਥੇ ਹੋਵੇ ਕਿਤੇ ਲਾਗੇ ਬੰਨੇ ਤੇ ਫਿਰ ਲੱਖ ਰੁਪਇਆ ਦੇਗਾ। ਹਾਏ ਹਾਏ ਚਲੋ ਅੱਲਾ ਖੈਰ ਕਰੇ, ਸ਼ਾਇਦ ਕਿ ਜ਼ਿੰਦਾ ਹੋਵੇ। ਤੇ ਤੁਹਾਡੀ ਤੇ ਮਾਂ ਦਾ ਹੀ ਬੁਰਾ ਹਾਲ ਬਾਅਦ ਚ ਹੋਣਾ ਜੀ, ਧੀ ਜਵਾਨ ਜਿਹੜੇ ਖੋ ਕੇ ਲੈ ਗਿਆ ਕੋਈ। ਉਹ ਜੀ ਸਾਡਾ ਸਾਰਿਆਂ ਜੀਆਂ ਦਾ ਬੰਦਾ। ਉਸ ਟਾਈਮ ਮੈਂ ਉਹੀ ਕਹਿੰਦਾ ਕਿ ਮਾਂ ਦਾ ਤੇ ਧੀ ਦਾ ਬੜਾ ਅਨਮੋਲ ਰਿਸ਼ਤਾ ਹੈ। ਮਾਂ ਕਿਵੇਂ ਤੁਹਾਡੀ ਬਾਤ ਰਹੀ? ਜਦੋਂ ਤੁਸੀਂ ਪਿੰਡ ਗਏ ਹੋ, ਉਹ ਪਿੰਡ ਦੇ ਕੁਝ ਜ਼ਾਲਮ ਜਿਹੜੇ, ਮੈਂ ਜ਼ਾਲਮ ਇਹਨਾਂ ਨੂੰ ਕਹਾਂਗਾ, ਜਿਨ੍ਹਾਂ ਨੇ ਤੁਹਾਡੇ ਕੋਲ ਸੋਨਾ ਵੀ ਖੋਇਆ, ਉਹਨਾਂ ਤੁਹਾਨੂੰ ਪੁੱਛਿਆ, ਉਹਨਾਂ ਪੁੱਛਿਆ ਤੇਰਾ ਮਾਂ ਪਿਓ ਕਿੱਥੇ ਹੈ? ਤੁਸੀਂ ਕਿਹਾ ਸਾਡੇ ਘਰ ਦੇ ਮਾਰ ਨਹੀਂ ਨਹੀਂ, ਉਹਨਾਂ ਮਾਨ ਤੇ ਸਾਡੇ ਕੋਲੋਂ ਕਰਕੇ ਨਾ ਤੇ ਸੋਨਾ ਲਖੋਇਆ ਲੱਖ ਦੇ ਨਾਲੋਂ ਲਾਇਆ। ਹਾਂ ਸਾਡੀ ਇਮਾਨਤ ਉਹਨਾਂ ਕਰਕੇ ਰੱਖੀ ਆ। ਉਹਨਾਂ ਦਾ ਦੀਨ ਮਾਨ ਜਾਣੇ ਠੀਕ ਨਹੀਂ ਗੱਲ ਹੈਗੀ। ਉਹਨਾਂ ਸਾਡੇ ਕੋਲ ਮਾਨ ਲਈ ਵੀ ਤੁਹਾਡੀ ਮਾਂ ਉੱਥੇ ਦੱਸਿਆ। ਉਹਨਾਂ ਤੇ ਸਾਨੂੰ ਪਤਾ ਹੈ ਵੀ ਇਹ ਮੁਬਾਰਕੇ ਤੁਰੇ ਉਹਦੇ ਘਰ ਨੂੰ ਵੀ ਸਾਡੀ ਮਾਂ ਤੁਹਾਡੀ ਕਿਤੇ, ਉਹ ਕਹਿੰਦੇ ਪੁੱਛੇ ਹੀ ਨਹੀਂ ਸਾਨੂੰ ਵੀ ਤੁਹਾਡੀ ਮਾਂ ਕਿੱਥੇ ਹੈ। ਮਾਰ ਕੇ ਤੋਂ ਉਹ ਆਏ ਕੰਜੇ, ਕਿਵੇਂ ਦੇ ਲੋਕੀ ਆ, ਮਾਰ ਕੇ ਤੋਂ ਉਹ ਆਏ। ਵੇਖ ਲਓ ਇੰਨਾ ਪਿਆਰ ਨਾਲ, ਤੇ ਉਂਝ ਸਹੀ ਪਿਆਰ ਨਾਲ ਰਹਿੰਦੇ ਹੋ ਪਹਿਲਾਂ ਵੰਡ ਤੋਂ ਪਹਿਲੇ, ਜਦੋਂ ਤੁਸੀਂ ਉੱਥੇ ਵੱਸਦੇ ਹੋ, ਸਿੱਖ ਵੀ ਸਨ ਮੁਸਲਮਾਨ ਵੀ, ਉਦੋਂ ਤਾਂ ਨਹੀਂ ਲੜਾਈ ਹੁੰਦੀ? ਨਹੀਂ ਜੀ ਉਦੋਂ ਕਾਹਦੀ ਲੜਾਈ ਹੁੰਦੀ, ਅਸੀਂ ਤੇ ਬੱਚੇ ਸਾਂ। ਹਾਂ ਹਾਂ ਤੇ ਸਾਡੇ ਵੱਡਿਆਂ ਨੂੰ ਪਤਾ, ਉਹ ਜਿਹੜੇ ਮਾਰ ਹੀ ਛੱਡੇ ਉਹਨਾਂ ਮੋਢਾ ਮਕਾਤਾ।
ਵੱਡਾ ਟੋਕੀ ਹੋਣ ਤੋਂ ਪਹਿਲਾਂ ਦੀ ਮੈਂ ਗੱਲ ਕਰਨਾ ਕਿ ਜਦੋਂ ਪਹਿਲਾਂ ਵਸਦੇ ਹੋ ਮੈਂ ਜਦੋਂ ਤੈਨੂੰ ਨਹੀਂ ਚੱਲਦਾ ਮੈਂ ਮੰਨਦਾ ਉਦੋਂ ਉਦੋਂ ਵੀ ਬੱਚੇ ਨੇ ਹੈਗੇ ਨੇ ਹੁਸ਼ਿਆਰ, ਹੂੰ ਉਦੋਂ ਸਾਨੂੰ ਕੋਈ ਪਤਾ ਨਹੀਂ ਹੈਗਾ ਇਵੇਂ ਨਹੀਂ ਮੈਂ ਨਾ ਪਿਆਰ ਨਹੀਂ ਵਸਦੇ ਉਦੋਂ ਤਾਂ ਕਿਹੜਾ ਲੜਦੇ ਨਹੀਂ ਹੋਣਗੇ ਪਿਆਰ ਨਾਲ ਵਸਦੇ ਜਿਵੇਂ ਇੱਥੇ ਵਸਦੇ ਆਪਾਂ ਹਾਂ ਹਾਂ ਸਾਰਿਆਂ ਦੇ ਵਿੱਚ ਕੋਈ ਵਸਦੇ ਬਾਅਦ 'ਚ ਜਿਵੇਂ ਪਿੰਡੋਂ ਨਿਕਲੇ ਤੇ ਅੱਖਾਂ ਬਦਲ ਗਏ ਤੇ ਬਲਕਿ ਹੈ ਹਾਂ ਪਿੰਡ ਵਾਲੇ ਇਹਨਾਂ ਨੁਕਸਾਨ ਕੀਤਾ ਬਿਲਕੁਲ। ਬਾਬਾ ਜੀ ਉਹ ਚੇਤੇ ਆਉਂਦੀ ਹੈ ਸਾਰਾ ਉਹ ਤੁਹਾਡੇ ਉਹ ਜਿੱਥੇ ਤੁਹਾਡੇ ਅੱਬੇ ਨੂੰ ਤੁਹਾਡੀ ਤਾਈ ਨੂੰ ਦਾਦੇ ਨੂੰ ਸ਼ਹੀਦ ਕੀਤਾ ਸੀ ਉਹ ਅਜੇ ਵੀ ਅੱਖਾਂ ਅੱਗੇ ਆਉਂਦਾ ਬੜੀ ਯਾਦ ਆਉਂਦੀ ਕੀ ਕਰੀ ਹੋਣੀ ਯਾਦ ਆਉਂਦੀ ਹੈ। ਹੂੰ ਹੁਣ ਤੁਹਾਡਾ ਦਿਲ ਕਰਦਾ ਕਿ ਤੁਹਾਡੀ ਅਗਰ ਭੈਣ ਜਿੰਦਾ ਹੈ ਤੁਹਾਡਾ ਦਿਲ ਕਹਿੰਦਾ ਹਾਂ ਮੇਰੇ ਪੈ ਕਿਤੇ ਸਾਨੂੰ ਕਿਤੇ ਪਤਾ ਚੱਲ ਜਾਏ ਉਹਦਾ ਹੈਂ? ਹਾਂ ਵੇਖੋ ਉਦੋਂ ਸਾਰ ਭਾਣਾ ਹੀ ਪਤਾ ਨਹੀਂ ਕੀ ਬਣ ਗਿਆ ਐਵੇਂ ਦਾ ਕਿ ਉਧਰ ਮੁਸਲਮਾਨਾਂ ਵੜਨਾ ਸ਼ੁਰੂ ਹੋ ਗਏ ਇੱਧਰ ਉਹਨਾਂ ਦੇ ਬੜੇ ਮਰੇ ਨੇ। ਨਹੀਂ ਜੀ ਉਧਰ ਵੀ ਨਾ ਹਾਂ ਜਿਹੜੇ ਪੁਰਾਣੇ ਰਹਿੰਦੇ ਨੇ ਸਾਡੇ ਅਰਗੂ ਹਾਂਜੀ ਉਹਨਾਂ ਹੀ ਵੇਖਣਾ ਤੇ ਉਹਨਾਂ ਹੀ ਆਖਣਾ ਨਾ ਵੀ ਵਾਕਿਆ ਵੀ ਹੈ ਸੀ ਇੱਥੇ। ਬਾਬਾ ਜੀ ਉਹਨਾਂ ਗੱਲਾਂ ਵੀ ਆਪਣੇ ਬੱਚਿਆਂ ਨੂੰ ਵੀ ਦੱਸੀ ਹੁੰਦੀਆਂ, ਅਗਰ ਨਾ ਵੀ ਜਿੰਦਾ ਹੋਣਗੇ ਨਾ ਹਾਂ ਆਪਣੇ ਬੱਚਿਆਂ ਨੂੰ ਜਿਵੇਂ ਤੁਸੀਂ ਸਾਨੂੰ ਸੁਣਾਉਂਦੇ ਨਾ ਲੋਕਾਂ ਨੂੰ ਗੱਲਾਂ ਹਾਂ ਤਾਂ ਇਹਦਾ ਵੀਡੀਓ ਰਿਕਾਰਡ ਕਰਨੇ ਕਿ ਫਿਰ ਉਹ ਜਿਵੇਂ ਤੁਸੀਂ ਸੁਣਾਉਂਦੇ ਜੇ ਇੰਜ ਹੀ ਉਹਨਾਂ ਵੀ ਆਪਣੇ ਮਾਂ ਬੱਚਿਆਂ ਨੂੰ ਦੱਸਿਆ ਹੋਊਗਾ ਆਪਣੇ ਬੱਚਿਆਂ ਨੂੰ ਦੱਸਿਆ ਹੁੰਦਾ ਵੇ ਹਾਂ ਜਿੰਦਾ ਹੋਵੇ ਅਸੀਂ ਵੀ ਉਹਨਾਂ ਦੀ ਵੀਡੀਓ ਵੇਖੀਏ ਵੀ ਹੈਗੀ ਤਾਂ ਸਾਡੀ ਭੈਣ ਰਵੀ ਜਿਹੜੀ ਵੀਡੀਓ ਮੈਂ ਕਰ ਚੁੱਕਾ ਨਾ ਇਹ ਮੇਰੀ ਵੀਡੀਓ ਪਹੁੰਚਾਉਣੀ ਚਾਹੀਦੀ ਆ ਜਿੱਥੋਂ ਦਾ ਮਾਇਆ ਉੱਥੇ ਪਹੁੰਚਾਉਣੀ ਚਾਹੀਦੀ ਹੈ ਆਪ ਅਗਾਂ ਜ਼ਿਆਦਾ ਵੀਡੀਓ ਕਲਾਣ ਕਿ ਤੁਹਾਡੀ ਭੈਣ ਕੋਲ ਪਹੁੰਚ ਜਾਵੇ ਮੇਰੀ ਭੈਣ ਕੋਲ ਪਹੁੰਚ ਜਾਵੇ ਉਸ ਮਹੱਲੇ 'ਚ ਪਹੁੰਚ ਜਾਵੇ ਜਿੱਥੇ ਅਸੀਂ ਰਹਿੰਦੇ ਆਏ ਆ ਹਾਂ ਹਾਂ ਉਹ ਮਹੱਲੇ 'ਚ ਹੀ ਪਹੁੰਚ ਜਾਵੇ ਜੇ ਬਘਾੜੀ 'ਚ ਪਹੁੰਚ ਗਈ ਤੇ ਮਹੱਲੇ 'ਚ ਪਹੁੰਚ ਗਈ ਤੇ ਆਪੇ ਪਤਾ ਲੱਗ ਜਾਣਾ ਵੀ ਵਾਕਿਆ ਵੀ ਉਹਨਾਂ ਦੀ ਭੈਣ ਹੈ ਇੱਥੇ ਹੂੰ ਤੁਹਾਡਾ ਨੰਬਰ ਜਿਹੜਾ ਮੈਂ ਦੇ ਦਾਂਗਾ ਕਨੈਕਟ ਨੰਬਰ ਸਾਡਾ ਹੁੰਦਾ ਵੇ ਚਲੋ ਠੀਕ ਤੇ ਅਗਰ ਕੋਈ ਅੱਲਾ ਕਰੇ ਕੋਈ ਆਖੋ ਨਾ ਵਸੀਲਾ ਬਣ ਜਾਵੇ ਹਾਂ ਤੇ ਮੇਲ ਜੋ ਹੋਇਆ ਮੁਕੱਦਮਾ ਤੇ ਫਿਰ ਆ ਮੇਲ ਹੋ ਜਾਏਗਾ ਹਾਂਜੀ ਤੇ ਵੀਡੀਓ ਕੋ ਕਾਲ ਮੈਨੂੰ ਅਗਰ ਆ ਗਈ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਠੀਕ ਹੈ ਨਾ ਜੀ ਚਲੋ ਮਿਹਰਬਾਨੀ ਨਾਜ਼ਰੀਨ ਆਖਰ ਦੇ ਵੀਡੀਓ ਤੇ ਮੇਰੇ ਤੁਹਾਡੇ ਅੱਗੇ ਬੜੀ ਰਿਕੁਐਸਟ ਹੈ ਬਹੁਤ ਬਾਰ-ਬਾਰ ਮੈਂ ਤੁਹਾਨੂੰ ਪਹਿਲੇ ਸਟਾਰਟਿੰਗ ਦੇ ਵੀ ਕਿਹਾ ਤੇ ਹੁਣ ਵੀ ਕਹਿਣਾ ਵਾ ਕਦੀ ਮੈਂ ਤੁਹਾਨੂੰ ਇਹਨਾਂ ਜ਼ੋਰ ਨਹੀਂ ਦਿੱਤਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਵੀਡੀਓ ਵੇਖਣ ਸਾਡੇ ਭਾਵੇਂ ਸਿੱਖ ਵੇਖਣ ਭਾਵੇਂ ਹਿੰਦੂ ਵੇਖਣ ਭਾਵੇਂ ਮੁਸਲਮਾਨ ਜਿਹੜੇ ਵੇਖਦੇ ਨੇ ਆਪਣੇ ਦੇਸ਼ 'ਚ ਜਾਂ ਪ੍ਰਦੇਸ਼ ਕਿਤੇ ਵੀ ਰਹਿ ਰਹੇ ਜੇ ਓਵਰਸੀਜ਼ ਜਿੰਨੇ ਵੀ ਨੇ ਉਹਨਾਂ ਅੱਗੇ ਮੇਰੀ ਰਿਕੁਐਸਟ ਹੈ ਬੇਨਤੀ ਕਿ ਬਾਬਾ ਜੀ ਤੁਹਾਨੂੰ ਪਤਾ ਕਿੰਨੇ ਇਮੋਸ਼ਨਲ ਅਜੇ ਤੱਕ ਰੋ ਰਹੇ ਨੇ ਵਿਚਾਰੇ ਇਹਨਾਂ ਦੀ ਭੈਣ ਲੱਭ ਜਾਵੇ ਚਲੋ ਜਿਵੇਂ ਵੀ ਹੋ ਰਿਹਾ ਕਿ ਉਧਰ ਸਿੱਖ ਹੈ ਮੁਸਲਮਾਨ ਹਿੰਦੂ ਹੈ ਜਾਂ ਮੁਸਲਮਾਨ ਹੈ ਜੋ ਵੀ ਇਸ ਟਾਈਮ ਹੈਗੀ ਹੈ ਇਹਨਾਂ ਦਾ ਰਾਬਤਾ ਉਹਨਾਂ ਨਾਲ ਹੋ ਜਾਏ ਕਿ ਇਹ ਆਪਾਂ ਜਿਹੜੇ ਨੇ ਆਖਰੀ ਹੁਣ ਜ਼ਿੰਦਗੀ ਦੇ ਆਖਰੀ ਸਾਹ ਹੀ ਹਿਸਾਬ ਦੇ ਇਹਨਾਂ ਦੇ ਤੇ ਆਪਸ ਵਿੱਚ ਭੈਣ ਭਰਾ ਮਿਲ ਲੈਣ ਤੇ ਤੁਹਾਡੀ ਬੜੀ ਮਿਹਰਬਾਨੀ ਵੱਧ ਤੋਂ ਵੱਧ ਸ਼ੇਅਰ ਲਾਜ਼ਮਨ ਕਰਿਆ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਲਾਜ਼ਮਨ ਕਰਿਆ ਇਸ ਵਜ੍ਹਾ ਤੋਂ ਕਿ ਫਿਰ ਵੀਡੀਓ ਜ਼ਿਆਦਾ YouTube ਵੀ ਅੱਗੇ ਰეკਮੈਂਡ ਕਰੇਗਾ ਜ਼ਿਆਦਾ ਵੀਡੀਓ ਅੱਗੇ ਜਾਏਗੀ ਇਹਨਾਂ ਦਾ ਕੋਈ ਰਾਬਤਾ ਹੋ ਸਕੇ ਤੁਹਾਡੀ ਬੜੀ ਮਿਹਰਬਾਨੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਜੀ।